ਜੀ। ਹੁਣ ਕੁਛ ਕੁ ਖਬਰਾਂ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਤਬਾਹੀ ਮਚੀ ਹੋਈ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜੋ ਤੂਫਾਨ ਆਏ ਆ, ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਅੱਜ ਤੱਕ ਵੀ ਮੀਂਹ ਕਾਫੀ ਪੈ ਰਿਹਾ ਸੀ। ਸਨਮੇਕਿਨ ਕਾਉਂਟੀ 'ਚ ਬਹੁਤ ਸਾਰੀਆਂ ਨੇਬਰਹੁੱਡ ਫਲੱਡ ਹੋ ਗਈਆਂ। ਸਿਆਰਾ ਮਾਊਂਟੇਨਸ ਦੇ ਵਿੱਚ ਚੇਨ ਜੋ ਰਿਕੁਆਇਰਡਸ ਆ, ਹਾਈਵੇ 99 ਅੱਜ ਕੁਛ ਪਾਰਟ ਉਹਦਾ ਨਾਰਦਰਨ ਕੈਲੀਫੋਰਨੀਆ 'ਚ ਕਲੋਜ਼ ਕਰਨਾ ਪਿਆ, ਕਿਉਂਕਿ ਉੱਥੇ ਜੋ ਫਲੱਡਿੰਗ ਹੋ ਗਈ ਸੀ। ਨਾਰਥ ਬਾਉਂਡ ਹਾਈਵੇ 99 ਟਰਨਰ ਰੋਡ ਦੇ ਉੱਤੇ ਅੱਜ ਕਲੋਜ਼ ਕਰਨਾ ਪਿਆ। ਜੋ ਲਾਈਵ ਕਾਪਟਰ 3 ਫੁਟੇਜ ਉਹਨਾਂ ਨੇ ਸ਼ੋਅ ਕੀਤਾ ਹੈ ਵੀ ਕਿਸ ਤਰ੍ਹਾਂ ਆਰਵਲ ਮੋਬਲ ਹੋਮ ਪਾਰਕ ਤੇ ਬੁੱਡ ਬ੍ਰਿਜ ਰੋਡ ਜੋ ਆ ਅਕੰਪੋ ਏਰੀਏ ਦੇ ਵਿੱਚ ਈਸਟ ਆਫ ਹਾਈਵੇ 99 ਉਹ ਪੂਰੀ ਤਰ੍ਹਾਂ ਫਲੱਡਡ ਸੀਗੀ। ਸਨਮੇਕਿਨ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਮੈਂਡੇਟੋਰੀ ਇਵੈਕੂਏਸ਼ਨ ਪਾਰਕ ਦੇ ਵਿੱਚੋਂ ਕੀਤੀ ਹੋਈ ਆ, ਜਿੱਥੇ 175 ਦੇ ਕਰੀਬ ਲੋਕ ਰਹਿੰਦੇ ਹੈਗੇ ਆ। ਤੇ ਚੇਨਸ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਿਆਰਾ ਦੇ ਵਿੱਚ ਹਾਈਵੇ 50 ਦੇ ਉੱਤੇ ਪੂਰੀ ਤਰ੍ਹਾਂ ਚੇਨਸ ਰਿਕੁਆਇਰਡ ਹੈਗੀਆਂ ਆ। ਸੋ ਇਹ ਸਿਚੁਏਸ਼ਨ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬਣੀ ਹੋਈ ਹੈਗੀ ਆ। ਹਾਈਵੇ I-80 ਦੋਨਾਂ ਡਾਇਰੈਕਸ਼ਨਾਂ 'ਚ ਟਰੱਕੀ ਤੋਂ ਅੱਗੇ ਆਲਟਾ ਦੇ ਲਾਗੇ ਉੱਥੇ ਚੇਨ ਰਿਕੁਆਇਰਡ ਆ। ਸਟੈਨਿਸਲਸ ਕਾਉਂਟੀ ਦੇ ਵਿੱਚ ਵੀ ਐਮਰਜੈਂਸੀ ਸਰਵਿਸਿਜ਼ ਵੱਲੋਂ ਇਵੈਕੂਏਸ਼ਨ ਵਾਰਨਿੰਗ ਇਸ਼ੂ ਕੀਤੀ ਗਈ ਆ ਕਰੋਨ ਲੈਂਡਿੰਗ ਏਰੀਏ ਦੇ ਵਿੱਚ। ਆਲਾਮੀਡਾ ਕਾਉਂਟੀ ਦੇ ਵਿੱਚ ਵੀ ਮਾਊਂਟਨ ਹਾਊਸ ਰੋਡ ਆ, ਉਸ ਨੂੰ ਸ਼ਟ ਡਾਊਨ ਕੀਤਾ ਗਿਆ ਹੈਗਾ ਆ। ਜੀ 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 ਇਸੇ ਤਰੀਕੇ ਨਾਲ ਸੈਨਮਕੀਨ ਕਾਉਂਟੀ ਦੇ ਵਿੱਚ ਇੱਕ ਮੋਬਲ ਹੋਮ ਪਾਰਕ ਆ, ਉਹ ਫਲੱਡ ਹੋਇਆ ਆ। 175 ਰੈਜ਼ੀਡੈਂਟ ਆ, ਉਹਨਾਂ ਨੂੰ ਉੱਥੋਂ ਕੱਢਿਆ ਗਿਆ ਸੀਗਾ। ਸੋ ਕਹਿੰਦੇ ਵੀ ਵੇਸਟ ਤੱਕ ਲੱਤਾਂ ਜਿੰਨਾ ਗੋਡੇ ਦਾ ਸੁਣਿਆ, ਪਰ ਦੁਣਾ ਪਾਣੀ ਜਿਹੜਾ ਆ ਉਹ ਐਤਵਾਰ ਦੁਪਹਿਰ ਤੱਕ ਉੱਥੇ ਆ ਗਿਆ ਤੇ ਰੈਜ਼ੀਡੈਂਟਸ ਨੂੰ ਜਿਹੜੀ ਕਿਸ਼ਤੀਆਂ ਦੇ ਬੋਟਸ ਦੇ ਸਹਾਰੇ ਉੱਥੋਂ ਕੱਢਣਾ ਪਿਆ ਸੀਗਾ। ਸੋ ਇਹ ਵਾਰਨਿੰਗ ਜਿਹੜੀ ਉਹ ਦਿੱਤੀ ਗਈ ਸੀਗੀ। ਹੁਣ ਕਹਿੰਦੇ ਵੀ ਨੈਸ਼ਨਲ ਗਾਰਡਸ ਨੇ ਇਹ ਇਵੈਕੂਏਸ਼ਨ ਕਰਨ ਦੇ ਵਿੱਚ ਮਦਦ ਕੀਤੀ ਸੀਗੀ। ਸੋ ਇੱਕ ਵਾਰੀ ਫਿਰ ਜਿੱਦਾਂ ਤੁਸੀਂ ਦੱਸਿਆ ਵੀ 99 ਹਾਈਵੇ ਆ, ਉੱਥੋਂ ਜਿਹੜਾ ਟ੍ਰੈਫਿਕ ਆ ਡਾਈਵਰਟ ਕਰਨਾ ਪਿਆ ਤੇ ਉਸ ਨੂੰ ਜਿਹੜਾ ਉਹ ਬੰਦ ਕਰਨਾ ਪਿਆ ਸੀਗਾ। ਸੋ ਰੇਨ ਦਾ ਹੋਪਫੁਲੀ ਇਹ ਜਿਹੜਾ ਹਰਜੋਤ ਸਿੰਘ ਜੀ ਲਾਸਟ ਹਾਲ ਦੀ ਘੜੀ ਜਿਹੜਾ ਇਹ ਬਲੋ ਹੋਵੇ ਤੇ ਫਿਰ ਥੋੜਾ ਜਿਹਾ ਆਪਾਂ ਨੂੰ ਸ਼ਾਂਤੀ ਜਿਹੜੀ ਉਹ ਮਿਲੂਗੀ। ਸਿਆਰਾਜ਼ ਦੇ ਵਿੱਚ ਅਵਲਾਂਚ ਕੰਟਰੋਲ ਕਰਨ ਦੇ ਲਈ ਟ੍ਰੈਫਿਕ ਨੂੰ ਜਾਣ ਬੁੱਝ ਕੇ ਜਿਹੜਾ ਉਹ ਰੋਕਿਆ ਗਿਆ ਹੈਗਾ, ਕਿਉਂਕਿ ਰੀਜ਼ਨ ਉਸ ਦੇ ਪਿੱਛੇ ਹੀ ਦੱਸਿਆ ਗਿਆ ਵੀ ਬਹੁਤ ਭਾਰੀ ਬਰਫ਼ਬਾਰੀ ਹੋਈ ਆ ਤੇ ਬਰਫ਼ ਦੇ ਖਿਸਕਣ ਦੀ ਸੰਭਾਵਨਾ ਜਿਹੜੀ ਉਹ ਬਣੀ ਪਈ ਆ। ਉਧਰ ਮਾਊਂਟੇਨ ਹਾਊਸ ਦੇ ਵਿੱਚ ਐਲਾਮੀਡਾ ਕਾਉਂਟੀ ਦੇ ਵਿੱਚ ਬਾਇਰਨ ਹਾਈਵੇ ਮਾਊਂਟੇਨ ਹਾਊਸ ਰੋਡ ਦੇ ਉੱਤੇ ਉਸ ਨੂੰ ਵੀ ਫਲੱਡਿੰਗ ਦੇ ਕਰਕੇ ਸ਼ਟ ਡਾਊਨ ਜਿਹੜਾ ਉਹ ਕਰਨਾ ਪਿਆ ਸੀ। ਵਿਲਟਨ ਦਾ ਇਲਾਕਾ ਜਿੱਥੇ ਇਵੈਕੂਏਸ਼ਨ ਆਰਡਰ ਪਹਿਲਾਂ ਦਿੱਤੇ ਗਏ ਸੀ, ਹੁਣ ਉਹ ਇਵੈਕੂਏਸ਼ਨ ਆਰਡਰ ਤਾਂ ਜਿਹੜੇ ਉਹ ਉਠਾ ਦਿੱਤੇ ਗਏ ਨੇ, ਪਰ ਅਜੇ ਵੀ ਵਾਰਨਿੰਗ ਜਿਹੜੀ ਉਹ ਦਿੱਤੀ ਗਈ ਆ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਬੀਤੇ ਸ਼ਨੀਚਰਵਾਰ ਨੂੰ ਮੇਜਰ ਡਿਜ਼ਾਸਟਰ ਡੈਕਲੇਰੇਸ਼ਨ ਸੈਕਰਾਮੈਂਟੋ ਕਾਉਂਟੀ ਤੇ ਹੋਰ ਕਾਉਂਟੀਜ਼ ਦੇ ਲਈ ਉਸ ਨੂੰ ਅਪਰੂਵ ਕਰ ਦਿੱਤਾ ਹੈ। ਇਸ ਦੇ ਨਾਲ ਜਿਹੜੇ ਲੋਕਾਂ ਦਾ ਪਰਸਨਲ ਤੇ ਜਿਹੜੇ ਬਿਜ਼ਨਸਿਸ ਦਾ ਨੁਕਸਾਨ ਹੋਇਆ ਆ, ਉਹਨਾਂ ਨੂੰ ਰਿਕਵਰ ਕਰਨ ਦੇ ਲਈ ਮਦਦ ਜਿਹੜੀ ਆ ਉਹ ਮਿਲੇਗੀ। ਸੋ ਅਬਵ ਐਵਰੇਜ ਰੇਨ ਜਿਹੜੀ ਆ ਉਹ ਲਗਾਤਾਰ ਹੋ ਰਹੀ ਆ। ਸੈਕਰਾਮੈਂਟੋ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਆ, ਐਵਰੇਜ ਰੇਨ 8.2 ਇੰਚ ਹੁੰਦੀ ਆ, ਪਰ ਇਸ ਵਾਰ ਆਲਰੇਡੀ 215% ਪੈ ਚੁੱਕੀ, ਯਾਨੀ ਕਿ 17.8% ਰੇਨ ਇਕੱਲੇ ਸੈਕਰਾਮੈਂਟੋ ਇਲਾਕੇ ਦੀ ਹੀ ਜਿਹੜੀ ਉਹ ਪੈ ਚੁੱਕੀ ਆ। ਜਿਹੜੇ CHP ਵਾਲਿਆਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਚੇਨ ਕੰਟਰੋਲ ਜਿਹੜਾ ਆ ਉਹ ਔਨ ਕੀਤਾ ਆ। ਅਜੇ ਵੀ ਰਹਿ ਰਿਹਾ ਕਿ ਕਈ ਪਾਕਟਸ ਦੇ ਵਿੱਚ ਬਹੁਤ ਤੇਜ਼ ਹਵਾਵਾਂ ਦਾ ਵਹਿਣ ਜਿਹੜਾ ਆ ਉਹ ਚੱਲ ਰਿਹਾ ਆ, ਜਿਹਦੇ ਕਰਕੇ ਬਿਜਲੀ ਜਾਣਾ ਤੇ ਹੋਰ ਚੀਜ਼ਾਂ ਦੀ ਪ੍ਰੋਬਲਮ ਆ ਉਹ ਵੀ ਦੇਖੀ ਜਾ ਰਹੀ ਹੈਗੀ ਆ। ਸੈਕਰਾਮੈਂਟੋ ਦੇ ਵਿੱਚ ਜੋ ਫਲੱਡ ਵਾਰਨਿੰਗ ਇਸ਼ੂ ਕੀਤੀ ਗਈ ਸੀ ਉਸ ਨੂੰ ਕੈਂਸਲ ਕੀਤਾ ਗਿਆ। ਐਲਡਰਾਡੋ ਕਾਉਂਟੀਜ਼ ਦੇ ਵਿੱਚ ਵੀ ਫਲੱਡ ਵਾਰਨਿੰਗ ਇਸ਼ੂ ਕੀਤੀ ਗਈ ਸੀ। ਕੰਜ਼ਿਊਮਰ ਰਿਵਰ ਜੋ ਕਿ ਮਿਸ਼ੀਗਨ ਬਾਰ ਦਾ ਜੋ ਲਾਗੇ ਛਾਗੇ ਦਾ ਏਰੀਆ ਹੈ ਤੇ ਐਲਡਰਾਡੋ ਕਾਉਂਟੀ ਤੇ ਮੋਰਮਨ ਸਲੋ ਨੀਅਰ ਬੇਲੋਟਾ ਜੋ ਸਨਮੇਕਿਨ ਕਾਉਂਟੀ ਦੇ ਵਿੱਚ ਹੈਗੇ ਆ। ਸੋ ਇਹਨਾਂ ਸਾਰਿਆਂ ਦੀ ਹੁਣ ਫਲੱਡ ਵਾਰਨਿੰਗ ਜੋ ਆ ਉਹ ਕੈਂਸਲ ਕੀਤੀ ਗਈ ਆ। ਪਹਿਲਾਂ ਰਾਤ ਨੂੰ ਕੀਤੀ ਗਈ ਸੀ ਤੇ ਅੱਜ ਆਫਟਰਨੂਨ ਦੇ ਵਿੱਚ ਇਸ ਨੂੰ ਕੈਂਸਲ ਕੀਤਾ ਗਿਆ ਹੈ। ਪਰ
ਜੇ ਆਪਾਂ ਹਾਈਵੇਜ਼ ਦੀ ਰਾਜਕਰਮਜੀਤ ਸਿੰਘ ਜੀ ਗੱਲ ਕਰਦੇ ਜਾਈਏ, ਬਹੁਤ ਹੀ ਜੀ ਬੁਰਾ ਹਾਲ ਚੱਲ ਰਿਹਾ। ਸਟੇਟ ਹਾਈਵੇ 152 ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ, ਜੋ ਆਪਾਂ ਨੂੰ ਪਤਾ ਜਦੋਂ ਤੁਸੀਂ ਫ੍ਰਿਜ਼ਨੋ ਵੱਲ ਨੂੰ ਜਾਂਦੇ ਆ ਗਿਲਰਾਏ ਤੋਂ, ਉਸ ਨੂੰ ਕਲੋਜ਼ ਕਰਨਾ ਪਿਆ। ਕੈਸਲਲੀ ਰੋਡ ਇੰਟਰਲੇਕਨ ਏਰੀਆ ਦੇ ਵਿੱਚ, ਵਾਟਸਨਵੇਲ ਤੇ ਗਿਲਰਾਏ ਏਰੀਆ ਦੇ ਵਿੱਚ, ਕਿਉਂਕਿ ਉੱਥੇ ਲੈਂਡ ਸਲਾਈਡਿੰਗ ਬਹੁਤ ਹੋਈ ਆ। ਸਭ ਤੋਂ ਜ਼ਿਆਦਾ ਨੁਕਸਾਨ ਬੇ ਏਰੀਏ ਦੇ ਜੋ ਹਾਈਵੇਜ਼ ਆ ਉਹਨਾਂ ਦੇ ਉੱਤੇ ਕਾਰਾਂ ਦਾ ਹੋ ਰਿਹਾ ਆ। ਬੇ ਏਰੀਏ ਦੇ ਇੱਕ ਹਾਈਵੇ ਦੇ ਉੱਪਰ ਪੋਟ ਹੋਲ ਦੇ ਨਾਲ 25 ਕਾਰਾਂ ਦੇ ਜਿਹੜੇ ਟਾਇਰ ਆ ਉਹ ਬੁਰੀ ਤਰ੍ਹਾਂ ਡੈਮੇਜ ਹੋ ਗਏ। ਯਾ ਹਾਈਵੇ 101 ਦੇ ਉੱਤੇ ਵੱਡੇ ਵੱਡੇ ਜਿਹੜੇ ਪੋਟ ਹੋਲਸ ਸੀਗੇ, ਕਿਉਂਕਿ ਮੀਂਹ ਦੇ ਨਾਲ ਕਈ ਵਾਰੀ ਪਾਣੀ ਉੱਤੇ ਪਿਆ ਹੁੰਦਾ, ਦਿਸਦਾ ਨਹੀਂ, ਤੇ ਕਾਰ ਜੋ ਬੜੀ ਸਪੀਡ ਨਾਲ ਜਾਂਦੀ ਆ, ਸੋ ਉਹਨਾਂ ਦੇ ਕਾਰਾਂ ਦੇ ਟਾਇਰ ਜੋ ਆ ਉਹ ਪਾਟ ਗਏ ਹੈਗੇ ਆ। ਕੈਲਟ੍ਰੇਨ ਵਾਲੇ ਇਹ ਕਹਿ ਰਹੇ ਆ ਵੀ 300 ਦੇ ਕਰੀਬ ਪੋਟ ਹੋਲਸ ਪੂਰੇ ਏਰੀਏ ਦੇ ਵਿੱਚ ਦੇਖੇ ਗਏ ਆ ਪੂਰੇ ਇਸ ਮਹੀਨੇ ਦੇ ਵਿੱਚ, ਤੇ ਕਹਿੰਦੇ ਵੀ ਹੋ ਸਕਦਾ 400 ਤੱਕ ਵੀ ਪਹੁੰਚ ਜਾਣ, ਤੇ ਪੂਰੀ ਕੋਸ਼ਿਸ਼ ਦੇ ਨਾਲ ਆਪਾਂ ਉਹਨਾਂ ਨੂੰ ਠੀਕ ਕਰ ਰਹੇ ਹੈਗੇ ਆ। ਇਹ ਵੁੱਡਸਾਈਡ ਰੋਡ ਦਾ ਆਫ ਰੈਂਪ ਸੀਗਾ ਰੈਡਵੁੱਡ ਸਿਟੀਜ਼ ਦੇ ਵਿੱਚ, ਉਸ ਨੂੰ ਕਲੋਜ਼ ਜਿਹੜਾ ਉਹ ਕੀਤਾ ਗਿਆ। ਅਜੇ ਦੁਬਾਰਾ ਖੁੱਲਣ ਦਾ ਸਮਾਂ ਉਸ ਦਾ ਪਤਾ ਨਹੀਂ ਹੈਗਾ। ਤੇ ਇਹ ਜਿਹੜਾ ਹਰਜੋਤ ਸਿੰਘ ਜੀ ਬਿਲਕੁਲ ਕਈ ਵਾਰੀ ਪੁਲ ਦੇ ਲਾਗੇ ਹੁੰਦਾ ਜਾਂ ਕਿਤੇ ਆ ਪਾਣੀ ਖੜਾ ਹੁੰਦਾ, ਉਹ ਇੱਥੋਂ ਇਹੀ ਜੀ ਸਬਕ ਮਿਲਦਾ ਹੈ ਵੀ ਭਾਈ ਬਹੁਤ ਧਿਆਨ ਦੇ ਨਾਲ ਤੇ ਸਲੋ ਸਪੀਡ ਦੇ ਵਿੱਚ ਕੱਢੋ। 25 ਗੱਡੀਆਂ ਦੇ ਟਾਇਰ ਬਲੋ ਆਊਟ ਜਿਹੜਾ ਹੋਣਾ, ਐਕਸੀਡੈਂਟ ਹੋਣ ਦਾ ਖਤਰਾ ਬਹੁਤ ਜ਼ਿਆਦਾ ਜਿਹੜਾ ਉਹ ਵੱਧ ਜਾਂਦਾ ਆ। ਸੋ ਤੁਰੰਤ ਮੌਕੇ ਤੇ ਪਹੁੰਚ ਗਏ CHP ਵਾਲਿਆਂ ਨੇ, ਬਾਅਦ ਚ ਉਸ ਨੂੰ ਪੂਰ ਕੇ ਠੀਕ ਕਰਨ ਦੀ ਤਾਂ ਜਿਹੜੀ ਉਹ ਕੋਸ਼ਿਸ਼ ਕੀਤੀ, ਪਰ ਇਸ ਟਾਈਮ ਸੜਕਾਂ ਦੇ ਹਾਲਾਤ ਕਾਫੀ ਜ਼ਿਆਦਾ ਮਾੜੇ ਇਸ ਟਾਈਮ ਬਣੇ ਪਏ ਹੈਗੇ ਆ। ਤੇ ਆਪਣੀਆਂ ਜਾਨਾਂ ਦੀ ਤੇ ਭਾਈ ਆਪਣੀ ਗੱਡੀਆਂ ਦੀ ਜਿਹੜੀ ਆ ਉਹ ਜ਼ਰੂਰ ਬਚਾ ਇਸ ਮਾਮਲੇ ਦੇ ਵਿੱਚ ਰੱਖੋ। ਇੱਕ ਪੂਰੀ ਦੀ ਪੂਰੀ ਰੋਡ ਆ ਉਹ ਸੈਨ ਮਟੇਓ ਕਾਉਂਟੀ ਦੇ ਵਿੱਚ ਕਲੈਪਸ ਕਰ ਗਈ ਹੈਗੀ ਆ। ਪੈਸਕਾਡੋਰੋ ਏਰੀਆ ਜੋ ਹੈਗਾ ਉੱਥੇ ਸਿੰਕਹੋਲ ਬਹੁਤ ਵੱਡਾ ਆਇਆ ਸੀਗਾ। ਸੋ ਅੱਜ ਜਿਹੜਾ ਮੀਂਹ ਆ ਉਹ ਨਾਰਦਰਨ ਕੈਲੀਫੋਰਨੀਆ ਚੋਂ ਥੋੜਾ ਘਟਿਆ ਹੈਗਾ। ਕੱਲ ਨੂੰ ਵੀ ਪੂਰਾ ਸੁੱਕਾ ਦਿਨ ਰਹੂਗਾ। ਬੁੱਧਵਾਰ ਨੂੰ ਫੇਰ ਜਿਹੜਾ ਮੀਂਹ ਆ ਉਹ ਆਣਾ ਸ਼ੁਰੂ ਹੋ ਜਾਊਗਾ, ਕਿਉਂਕਿ 2 ਦਿਨ ਫੇਰ ਕਹਿੰਦੇ ਮੀਂਹ ਆਣਾ ਹੈਗਾ। ਸੋ ਇਹ ਸਾਰੇ ਕਾਸੇ 'ਚ ਕੁਛ ਗੁੱਡ ਖਬਰ ਵੀ ਆਈ ਆ। ਡਰਾਊਟ ਦੇ ਵਿੱਚ ਜੀ ਕੁਛ ਡੈਂਟ ਪਿਆ ਆ, ਪਾਣੀ ਭਰਨਾ ਸ਼ੁਰੂ ਹੋਇਆ ਲੇਕਸ ਦੇ ਵਿੱਚ ਵੀ। ਯੋਸੇਮਿਟੀ ਪਾਰਕ ਆ, ਉਹ ਤੋਂ ਬੜੀ ਵਧੀਆ ਖਬਰ ਆ ਰਹੀ, ਕਹਿੰਦੇ 10 ਦੇ ਕਰੀਬ ਨਵੇਂ ਵਾਟਰਫਾਲਸ ਉੱਥੇ ਸ਼ੁਰੂ ਤੁਸੀਂ ਹੋਏ ਆ। ਦੇਖ ਸਕਦੇ ਹੋ ਜੀ। ਸੋ ਆਉਣ ਵਾਲੇ ਜਿਹੜੇ ਸੀਜ਼ਨ ਦੇ ਵਿੱਚ ਹੋ ਸਕਦਾ ਵੀ ਉਹ ਟੈਂਪਰੇਰੀ ਹੀ ਜਿਹੜੇ ਹੋਣਗੇ, ਕਿਉਂਕਿ ਮੀਂਹ ਬਹੁਤ ਆ, ਬਰਫ਼ ਵੀ ਜਿਹੜੀ ਉਹ ਹੈਗੀ ਆ, ਸੋ ਪਿਘਲ ਵੀ ਰਹੀ ਹੋਊਗੀ ਤੇ ਉਹਦੇ ਕਰਕੇ ਆ। LA ਕਾਉਂਟੀ ਦੇ ਵੀ ਇੱਕ ਚੰਗੀ ਜਿਹੜੀ ਖਬਰ ਦੱਸੀ ਆ, ਕਹਿੰਦੇ ਵੀ ਜਿਹੜਾ 33 ਬਿਲੀਅਨ ਗੈਲਨ ਰੇਨ ਵਾਟਰ ਸੀਗਾ ਉਸ ਨੂੰ LA ਕਾਉਂਟੀ ਕਲੈਕਟ ਕਰਨ 'ਚ ਕਾਮਯਾਬ ਜਿਹੜੀ ਹੋਈ ਆ। ਜਿਹੜੇ ਰੀਸੈਂਟ ਸਟਾਰਮ ਜਿਹੜੇ ਆਏ ਉਹ ਅਜੇ ਕੀ ਮੋਸਟਲੀ ਜਿਹੜਾ ਦੇਖਿਆ ਜਾਂਦਾ ਆ ਹਰਜੋਤ ਸਿੰਘ ਜੀ ਵੀ ਇਹ ਪਾਣੀ ਵੇਸਟ ਜਾਂ ਵਹਿ ਜਾਂਦਾ ਆ, ਇਹ ਸਭ ਨੂੰ ਪਤਾ ਆ। ਇੱਕ ਹੁਣ ਨਵਾਂ ਜਿਹੜੀ ਚਰਚਾ ਹਰਜੋਤ ਸਿੰਘ ਜੀ ਚੱਲ ਰਹੀ ਹੈ, ਕਹਿੰਦੇ ਵੀ ਸੀਮੈਂਟਡ ਜਿਹੜੀਆਂ ਨਹਿਰਾਂ ਹੁਣ ਬਣਾਈਆਂ ਵੱਡੇ ਸ਼ਹਿਰਾਂ 'ਚ, ਉਸ ਦੇ ਨੁਕਸਾਨ ਬਹੁਤ ਜ਼ਿਆਦਾ ਆ। ਪਾਣੀ ਰੀਚਾਰਜ ਉਸ ਦੇ ਨਾਲ ਬਿਲਕੁਲ ਵੀ ਨਹੀਂ ਹੁੰਦਾ, ਕਿਉਂਕਿ ਪਾਣੀ ਨੇ ਉੱਤੋਂ ਹੀ ਜਿਹੜਾ ਉਹ ਵਹਿ ਜਾਣਾ ਆ। ਤੇ ਜੇ ਇਹੀ ਕੱਚਾ ਹੋਵੇ, ਜ਼ਮੀਨ ਵਾਲੀਆਂ ਚੋ ਵਗੈਰਾ ਜਿਹੜੇ ਉਹ ਬਣਾਏ ਹੋਣ, ਤਾਂ ਪਾਣੀ ਦੇ ਥੋੜਾ ਥੱਲੇ ਸਿਮਣ ਦਾ ਫਾਇਦਾ ਹੁੰਦਾ। ਅੰਡਰਗਰਾਊਂਡ ਵਾਟਰ ਵੀ ਇਸ ਦੇ ਨਾਲ ਰੀਚਾਰਜ ਹੋ ਸਕਦਾ ਹੁੰਦਾ ਆ। ਸੋ ਪਰ LA ਕਾਉਂਟੀ ਦੇ ਪਬਲਿਕ ਵਰਕ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜੇ ਓਰੀਜਨਲ ਸਟਾਰਮ ਵਾਟਰ ਨੈਟਵਰਕ ਨੂੰ ਮੈਨੇਜ ਕਰਦੇ, ਜਿੱਥੇ 14 ਵੱਡੇ ਡੈਮ ਤੇ 620 ਮਾਈਲ ਦੀਆਂ ਰਿਵਰਸ ਤੇ ਫਲੱਡ ਚੈਨਲਸ ਆ, ਇਹਦੇ ਨਾਲ ਇਹਨਾਂ ਨੇ 33 ਬਿਲੀਅਨ ਗੈਲਨ ਜਿਹੜਾ ਰੇਨ ਵਾਟਰ ਆ ਉਸ ਨੂੰ ਕਲੈਕਟ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਆ। ਇਹ 8 ਲੱਖ ਬੰਦਿਆਂ ਲਈ 1 ਸਾਲ ਦੀ ਪਾਣੀ ਕਹਿੰਦਾ ਡਰਿੰਕਿੰਗ ਵਾਟਰ ਆ ਉਹ ਪ੍ਰੋਵਾਈਡ ਕਰ ਸਕਦਾ ਹੈ।